ਬਾਰੋ ਬਾਰੋ ਤਾਂ ਇਹ ਇਸ ਕਿਸਮ ਦੇ ਕਲੇਮ ਕਰ ਰਹੇ ਨੇ ਜਿਵੇਂ ਸ਼ਸ਼ੀ ਥਰੂਰ ਨੇ ਕਿਹਾ ਟਰੰਪ ਸ਼ੁਡਨਟ ਟੈਲ ਵਾਟ ਇੰਡੀਆ ਵਿਲ ਡੂ। ਸ਼ਸ਼ੀ ਥਰੂਰ ਕ੍ਰਿਟਿਸਾਈਜ਼ਸ ਯੂਐਸ ਪ੍ਰੈਜ਼ੀਡੈਂਟ ਕਲੇਮਸ ਔਨ ਰਸ਼ੀਅਨ ਆਇਲ ਇੰਪੋਰਟਸ ਕਿ ਜੀ ਅਸੀਂ ਫੈਸਲੇ ਨਹੀਂ ਕਰਦੇ ਦਬਾਅ ਦੇ ਥੱਲੇ ਜਾਂ ਰੋਬ ਦੇ ਥੱਲੇ ਜਾਂ ਕੋਈ ਸਾਡੇ ਸਿਰ ਦੇ ਉੱਤੇ ਗਨ ਰੱਖ ਕੇ ਸਾਨੂੰ ਕਹਿ ਕੇ ਵੀ ਇਵੇਂ ਕਰ, ਅਸੀਂ ਨਹੀਂ ਕਰਦੇ। ਕਿ ਹਕੀਕਤ ਦੇ ਵਿੱਚ ਮੀਕਿਸ਼ ਸਰੈਂਡਰ ਹੁੰਦਾ ਵੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹ ਦਾਅਵੇ ਬੜੇ ਕਰ ਰਿਹਾ ਹੁੰਦਾ ਉਹ ਚੀਜ਼ ਮੈਂ ਤਾਂ ਨਹੀਂ ਡਰਦਾ ਮੈਂ ਤਾਂ, ਪਰ ਉਹਨੇ ਆਪਣਾ ਸਭ ਕੁਝ ਸਰੈਂਡਰ ਕੀਤਾ ਹੁੰਦਾ। Indian refiners to buy more crude from Middle East, US to replace Russian oil. ਹੁਣ ਇੰਡੀਆ ਦੇ ਕੋਲ ਕੋਈ ਚੋਇਸ ਨਹੀਂ ਹੈ ਅਦਰ ਦੈਨ ਜ਼ਬਾਨੀ ਕਲਾਮੀ ਤੁਸੀਂ ਜੋ ਮਰਜ਼ੀ ਕਹੀ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੰਤ ਤੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 24 ਅਕਤੂਬਰ 2025 10 ਕੱਤਕ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬ੍ਰੌਡਕਾਸਟ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਮਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਹਫਤੇ ਦਾ। ਸੋ ਆਪਾਂ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਕਰਨਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਨਬੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਬਾਰੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਵੱਲੋਂ ਅਮਰੀਕਾ ਸਾਹਮਣੇ ਰੂਸੀ ਆਇਲ ਦੀ ਖਰੀਦ ਨੂੰ ਲੈ ਕੇ ਮੁਕੰਮਲ ਤੌਰ ਤੇ ਸਰੈਂਡਰ ਕਰ ਦਿੱਤਾ ਗਿਆ ਹੈ ਜਿੱਥੇ ਭਾਰਤੀ ਹਾਕਮਾਂ ਵੱਲੋਂ ਜ਼ੁਬਾਨੀ ਜਮ੍ਹਾਂ ਖਰਚ ਤਾਂ ਇਹ ਕੀਤਾ ਜਾ ਰਿਹਾ ਹੈ ਕਿ ਅਸੀਂ ਰੋਹ ਅਤੇ ਡਰ ਥੱਲੇ ਫੈਸਲੇ ਨਹੀਂ ਕਰਦੇ ਪਰ ਹਕੀਕਤ ਵਿੱਚ ਅਮਰੀਕਾ ਵੱਲੋਂ ਦੋ ਪ੍ਰਮੁੱਖ ਰੂਸੀ ਕੰਪਨੀਆਂ ਤੇ ਲਾਈਆਂ ਆਰਥਿਕ ਪਾਬੰਦੀਆਂ ਤੋਂ ਬਾਅਦ ਭਾਰਤ ਕੋਲ ਕੋਈ ਆਪਸ਼ਨ ਨਹੀਂ ਬਚੀ। ਸੋ ਹੁਣ ਰੂਸੀ ਤੇਲ ਦੀ ਥਾਂ ਭਾਰਤ ਅਮਰੀਕਾ ਜਾਂ ਮਿਡਲ ਈਸਟ ਤੋਂ ਤੇਲ ਖਰੀਦਣ ਲਈ ਮਜਬੂਰ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਰਨਬੀਰ ਸਿੰਘ ਡਿਟਰੋਇਟ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਔਰ ਅੱਜ ਖਾਲਿਸਤਾਨ ਦੀ ਤਹਿਰੀਕ ਸੰਬੰਧੀ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਇਸ ਨੂੰ ਕਿਵੇਂ ਕਾਮਯਾਬੀ ਦੇ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ ਇਸ ਬਾਰੇ ਵਿਚਾਰ ਗੋਸ਼ਟੀ ਜਿਹੜੀ ਸਾਡੇ ਡਿਟਰੋਇਟ ਦੇ ਵੀਰਾਂ ਨੇ ਜਿਸ ਨੂੰ ਆਰਗੇਨਾਈਜ਼ ਕੀਤਾ ਉਸ ਦੇ ਵਿੱਚ ਹੀ ਕਰਨਬੀਰ ਸਿੰਘ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਟੀਵੀ 84 ਨੂੰ ਉਹਨਾਂ ਨੇ ਡੋਨੇਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਕੱਲ ਦੇ ਪ੍ਰੋਗਰਾਮ 'ਚ ਜਿਹੜਾ ਸਾਡਾ ਇੱਕ ਸੈਗਮੈਂਟ ਅਬਦੁਲ ਕਾਦਰ ਜੀ ਜਿਨ੍ਹਾਂ ਦੀ ਲਿਖਤ ਦਾ ਨੇਸ਼ਨ ਦੀ ਨੂੰ ਅਸੀਂ ਡਿਸਕਸ ਕੀਤਾ, ਜਿਸ ਦੇ ਵਿੱਚ ਸੀ ਕਿ ਕਿਵੇਂ 100 ਸਾਲਾਂ 'ਚ RSS ਆਪਣੇ ਉਸ ਐਂਬੀਸ਼ਨ ਦੇ ਵਿੱਚ ਕਾਮਯਾਬ ਹੋਈ ਜਿੱਥੇ ਧਰਮ ਨੂੰ, ਸਿਆਸਤ ਨੂੰ ਔਰ ਗੋਲੀ ਨੂੰ ਯਾਨੀ ਮਿਲਟਰੀ ਪਾਵਰ ਨੂੰ ਰਲਗੱਡ ਕਰਕੇ ਇੱਕ ਹਿੰਦੂਤਵਾ ਫੋਰਸ ਦੇ ਤੌਰ ਤੇ ਭਾਰਤੀ ਫੌਜ ਅੱਜ ਬਿਹੇਵ ਕਰ ਰਹੀ ਹੈ, ਜੋ ਉਹਨਾਂ ਦੇ ਜਨਰਲ ਔਰ ਅਪਰ ਟੂ ਲੋਅਰ ਲੈਵਲ ਬਿਲਕੁਲ ਹਿੰਦੂਆਈਜ਼ਡ ਫੌਜ ਹੋ ਚੁੱਕੀ ਹੈ। ਅਸੀਂ ਉਸ ਨੂੰ ਡਿਸਕਸ ਕੀਤਾ ਕਾਫੀ ਵੇਰਵੇ ਦੇ ਨਾਲ, ਜਿੱਥੇ ਅਬਦੁਲ ਕਾਦਰ ਹੋਰਾਂ ਵੱਲੋਂ ਕਾਫੀ ਇਸ ਦੇ ਉੱਤੇ ਜਿਹੜਾ ਉਹ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉੱਥੇ ਸਾਡੇ ਜਿਹੜੇ ਬੈਸਟ ਵਾਚਡ ਸੈਗਮੈਂਟ ਸੀ ਕੱਲ੍ਹ ਦੇ, ਉਹਦੇ 'ਚ ਉਹ ਸੈਗਮੈਂਟ ਵੀ ਸੀ। ਹਾਲਾਂਕਿ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਆਈਡੀਓਲੋਜੀਕਲ ਜਾਂ ਵਿਚਾਰਧਾਰਕ ਗੱਲ ਕਰਦੇ ਹੋ ਤੇ ਬਹੁਤ ਵਾਰ ਆਪਣੇ ਜਿਹੜੇ ਨੇ ਉਸ ਤੋਂ ਕਿਨਾਰਾ ਕਰ ਲੈਂਦੇ ਨੇ। ਜਿਵੇਂ ਕੱਲ੍ਹ ਹੀ ਸਾਡਾ ਓਪਨਿੰਗ ਸੈਗਮੈਂਟ ਇਸ ਦੇ ਉੱਤੇ ਸੀ ਕਿ ਗਜ਼ਾ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਕਿਵੇਂ 450 ਤੋਂ ਜ਼ਿਆਦਾ ਪ੍ਰੋਮੀਨੈਂਟ ਜੂਇਸ਼ ਸੈਲੀਬ੍ਰਿਟੀਜ਼ ਅਰਾਊਂਡ ਦਾ ਗਲੋਬ ਜਿਨ੍ਹਾਂ ਨੇ ਨੇਤਨਯਾਹੂ ਨੂੰ, ਇਜ਼ਰਾਈਲ ਨੂੰ ਗਜ਼ਾ ਦੇ ਵਿੱਚ ਜੋ ਉਹ ਕਰ ਰਹੇ ਨੇ ਉਸ ਜੈਨੋਸਾਈਡ ਦਾ ਜਿਹੜਾ ਹੈ ਉਸ ਦੇ ਲਈ ਜ਼ਿੰਮੇਵਾਰ ਦੱਸਿਆ, ਅਕਾਊਂਟੇਬਿਲਿਟੀ ਦੀ ਮੰਗ ਕੀਤੀ, ਪਰ ਉਸ ਵੱਲ ਬਹੁਤਿਆਂ ਦਾ ਧਿਆਨ ਨਹੀਂ ਜਾਂਦਾ। ਔਰ ਮੈਨੂੰ ਇਹ ਵੀ ਹੈਰਾਨੀ ਹੁੰਦੀ ਹੈ ਕਿ ਵੀ ਇੰਨਾ ਵੱਡਾ ਜੈਨੋਸਾਈਡ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ, ਅਸੀਂ ਸ਼ਾਇਦ ਸਿੱਖਾਂ ਦੀ ਜਾਂ ਸਾਡੇ 'ਚੋਂ ਵੀ ਖਾਸ ਤਬਕੇ ਦੀ ਸੈਂਸਿਟੀਵਿਟੀ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਅਸੀਂ ਖੁਦ ਪਿਛਲੀਆਂ 4 ਦਹਾਈਆਂ ਤੋਂ ਇਸ ਇੱਕ ਤੋਂ ਬਾਅਦ ਇੱਕ ਜਿਹੜੇ ਜੈਨੋਸਾਈਡ ਦੀਆਂ ਬਦਲੀਆਂ ਫਾਰਮਸ ਨੇ ਉਸ 'ਚੋਂ ਗੁਜ਼ਰ ਰਹੇ ਹਾਂ। ਇਸ ਲਈ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਭਾਈ ਗਜ਼ਾ ਦੇ ਲੋਕਾਂ ਦੀ ਪੀੜ ਕੀ ਹੈ, ਜਾਂ ਜੇ ਰਸ਼ੀਅਨ ਐਕਸਪੈਂਸ਼ਨਿਜ਼ਮ, ਜੇ ਹਿੰਦੂਤਵਾ ਦਾ ਅਖੰਡ ਭਾਰਤ ਦਾ ਏਜੰਡਾ ਤੇ ਜਿਹੜਾ ਰਸ਼ੀਆ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ ਤੇ ਓਰੀਜਨਲ ਜੋ ਰੂਸ ਸੀ ਉਹ ਰਹਿ ਗਿਆ, ਪਰ ਇਹਨਾਂ ਦੇ ਜਿਹੜੇ ਜ਼ਾਰਸ਼ਾਹੀ ਦੇ ਜ਼ਮਾਨੇ ਦੇ ਡ੍ਰੀਮ ਔਰ ਪੁਰਾਣੇ ਗ੍ਰੇਟ ਰਸ਼ੀਅਨ ਐਮਪਾਇਰ ਰੀਚ ਟੂ ਦਾ ਵਾਰਮ ਵਾਟਰਸ ਆਫ ਅਰੇਬੀਅਨ ਓਸ਼ਨ ਨੇ, ਜਿਹਦੇ ਚੋਂ ਗ੍ਰੇਟ ਗੇਮ, ਔਰ ਅੱਜ ਜਦੋਂ ਗੱਲ ਗ੍ਰੇਟ ਗੇਮ ਦੀ ਹੁੰਦੀ ਹੈ ਤੇ ਅਸੀਂ ਬਹੁਤ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਆਮ ਜਨਤਾ ਤਾਂ ਵਿਚਾਰੀ ਉਸ ਦਾ ਹਾਲ ਤਾਂ ਉਹ ਭੇਡਾਂ ਵਰਗਾ ਹੀ ਹੈ ਕਿ ਆ ਜਿਹੜਾ ਉਹ ਹਿੱਕ ਕੇ ਇੱਧਰ ਲੈ ਗਿਆ ਕਿ ਉੱਧਰ ਲੈ ਗਿਆ, ਡਿਸਾਈਡ ਤਾਂ ਕੋਈ ਹੋਰ ਹੀ ਕਰ ਰਿਹਾ ਹੁੰਦਾ ਹੈ ਕਿਤੇ ਬੈਠਾ। ਔਰ ਹੁਣ ਵੀ ਜੇ ਸੱਚਮੁੱਚ ਤੁਸੀਂ ਕੰਸਪੀਰੇਸੀ ਥਿਓਰੀਜ਼ ਨੂੰ ਦੇਖਣ ਲੱਗ ਜਾਓ ਤਾਂ ਫਿਰ ਉਹ ਮਾਈਂਡ ਬੋਗਲਿੰਗ ਹੀ ਨਹੀਂ ਹੁੰਦਾ, ਉਹ ਤੁਹਾਨੂੰ ਜਿਹੜਾ ਉਹ ਇਹ ਬਿਲਕੁਲ ਬੇਮਤਲਬ ਆਪਣਾ ਆਪਾ ਲੱਗਣ ਲੱਗ ਜਾਂਦਾ ਕਿ ਵੀ ਇਹ ਵੱਡੇ ਘਰਾਨੇ ਉਹਦੇ 'ਚ ਕਿਹੜਾ ਕੀ ਹੈ, ਮਲਟੀ ਬਿਲੀਅਨ ਡਾਲਰ ਜਿਹੜੀ ਇੰਡਸਟਰੀ ਜਿਸ 'ਚ ਮਿਲਟਰੀ ਔਰ ਇੰਡਸਟਰੀਅਲ ਕੰਪਲੈਕਸ ਹੈ, ਕਿਵੇਂ ਜੰਗਾਂ ਨੂੰ ਜਾਰੀ ਰੱਖਣਾ ਹੀ ਉਹਨਾਂ ਦੀ ਮਸ਼ੀਨਰੀ ਨੂੰ ਆਇਲ ਕਰਦਾ ਹੈ। ਉਹ ਭਾਵੇਂ ਪੈਂਟਾਗਨ ਨਾਲ ਜੁੜਿਆ ਹੋਇਆ ਕੰਪਲੈਕਸ ਹੋਏ, ਰਸ਼ੀਆ ਦੀ ਕ੍ਰੈਮਲਿਨ ਦੀ ਨੀਤੀ ਹੋਏ, ਜਾਂ ਅੱਜ ਅਸੀਂ ਭਾਰਤ ਦੇ ਹਵਾਲੇ ਨਾਲ ਵੀ ਦੇਖੀਏ ਕਿ ਜਿੱਥੇ 40% ਤੋਂ ਜ਼ਿਆਦਾ ਲੋਕ ਬਿਲੋ ਦਾ ਪਾਵਰਟੀ ਲਾਈਨ ਨੇ, 2 ਵੇਲੇ ਦੀ ਉਹਨਾਂ ਨੂੰ ਰੋਟੀ ਨਸੀਬ ਨਹੀਂ ਹੈ, ਆਮ ਬਿਮਾਰੀਆਂ, ਮਲੇਰੀਆ 70 ਸਾਲ 78 ਸਾਲ 'ਚ ਇਹਨਾਂ ਤੋਂ ਖਤਮ ਨਹੀਂ ਹੋਇਆ, ਅੱਜ ਵੀ ਮੱਛਰ ਨਾਲ ਲੋਕ ਮਾਰ ਰਹੇ ਨੇ। ਅੱਜ ਤੁਸੀਂ ਪੰਜਾਬ 'ਚ ਵੀ ਕਾਲ ਕਰੋ ਕਿਸੇ ਨੂੰ, ਕੋਈ ਵੀ ਚੰਗੇ ਭਲੇ ਡੇਂਗੂ, ਹੁਣ ਡੇਂਗੂ ਦਾ ਸੰਬੰਧ ਅਗੇਨ ਮੋਸਕੀਟੋ ਨਾਲ ਹੈ। 78 ਸਾਲਾਂ 'ਚ ਕਿੰਨੇ ਮਹਿਕਮੇ ਬਣਾਏ ਦੂਜੇ, ਪਰ ਉਧਰ ਕੋਈ ਹੈਲਥ ਸੈਕਟਰ, ਐਜੂਕੇਸ਼ਨ ਸੈਕਟਰ, ਜਿਹੜੇ ਮੋਸਟ ਇੰਪੋਰਟੈਂਟ ਸੈਕਟਰ ਹੋਣੇ ਚਾਹੀਦੇ ਨੇ, ਤੁਸੀਂ ਇਹ ਜਿਹੜੀਆਂ ਗੁਲਾਮ ਬਸਤੀਆਂ ਰਹੀਆਂ ਨੇ ਇਹਨਾਂ ਦੀਆਂ, ਉਹਨਾਂ ਵੱਲ ਤੁਸੀਂ ਨਜ਼ਰ ਮਾਰੋਗੇ, ਉਹਨਾਂ ਦਾ 1% ਬਜਟ ਵੀ ਐਜੂਕੇਸ਼ਨ ਔਰ ਹੈਲਥ ਦੇ ਉੱਤੇ ਨਹੀਂ ਹੈ, ਔਰ ਡਿਫੈਂਸ ਦੇ ਉੱਤੇ ਲਗਾਤਾਰਤਾ ਨਾਲ ਖਰਚ। ਔਰ ਇਹ ਜਿਹੜੇ ਵੈਪਨ ਪ੍ਰੋਡਿਊਸਿੰਗ ਮੁਲਕ ਨੇ ਉਹਨਾਂ ਦੇ ਵਿੱਚ ਹਰ ਇੱਕ ਗਿਣਤੀ ਵੱਧ ਜਾਂਦੀ ਹੈ। ਇਜ਼ਰਾਈਲ ਵੀ ਵੈਪਨ ਵੇਚਣ ਵਾਲਾ ਹੈ, ਚਾਈਨਾ ਵੀ ਹੁਣ ਦੁਨੀਆ ਦੇ ਇੱਕ ਜ਼ਮਾਨੇ 'ਚ ਅਸੀਂ ਅਮਰੀਕਾ, ਸੋਵੀਅਤ ਯੂਨੀਅਨ ਜਾਂ UK, ਫਰਾਂਸ ਇਹਨਾਂ ਬਾਰੇ ਸੁਣਦੇ ਸੀ, ਹੁਣ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਕਿ ਭਾਈ। ਔਰ ਉਹਦੇ 'ਚ ਕਿਉਂਕਿ ਜੇ ਸੱਚਮੁੱਚ ਅਮਨ ਹੋਏ, ਪੀਸ ਹੋਏ, ਜਿਹਦੇ ਲਈ ਕੋਈ ਜਿਹੜਾ ਕੋਈ ਇਹ ਨਹੀਂ ਹੈ ਕਿ ਵੀ ਉਹ ਅਨਅਚੀਵੇਬਲ ਗੋਲ ਹੈ, ਪਰ ਜਿਹੜੀਆਂ ਤਾਕਤਾਂ ਮੁੜ ਕੇ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਂਦੀਆਂ ਨੇ, ਪੀਸ ਮੇਕਰ ਬਣਦੀਆਂ, ਇਨਫੈਕਟ ਉਹਨਾਂ ਦੀ ਲਾਈ ਹੋਈ ਅੱਗ ਹੈ। ਉਹ ਚਾਹੁੰਦੇ ਹੀ ਨਹੀਂ ਹੈ
ਕਿ ਪੀਸ ਹੋਏ, ਅਦਰਵਾਈਜ਼ ਤਾਂ ਉਹਨਾਂ ਦੀ ਇਕਨੋਮੀ ਗ੍ਰਾਈਂਡਿੰਗ ਹਾਲਟ ਤੇ ਆ ਜਾਏ। ਉਹ ਤਾਂ ਇਕਨੋਮੀ ਹੁਣ ਕੋਈ ਅਮਰੀਕਾ ਗੋਭੀ ਜਾਂ ਜਿਹੜਾ ਕੋਈ ਬੈਂਗਣ ਤੇ ਨਹੀਂ ਵੇਚਦਾ, ਜਿਹੜਾ ਸਾਰੀ ਵਾਰ ਮਸ਼ੀਨਰੀ ਔਰ ਦੂਜੀ ਤੀਜੀ। ਔਰ ਇਹ ਵੀ ਜਦੋਂ ਤੁਸੀਂ ਜਿਹੜੇ ਕੁਝ ਲੋਕ ਇਨਸਾਈਡਰ ਸੀ ਜਦੋਂ ਛੱਡ ਕੇ ਜਾਂਦੇ ਨੇ, ਉਹਨਾਂ 'ਚ ਕੋਈ ਨਾ ਕੋਈ ਜ਼ਮੀਰ ਵਾਲਾ ਬੰਦਾ ਜਦੋਂ ਉਸ ਸਾਰੇ ਦੀ ਨੂੰ ਐਕਸਪਲੇਨ ਕਰ ਰਿਹਾ ਹੁੰਦਾ ਹੈ ਕਿ ਵੀ ਕਿਵੇਂ ਜੇ ਈਵਨ ਅਮਰੀਕਨ ਸਿਸਟਮ ਦੇ ਵਿੱਚ ਕੋਈ ਇਸ ਕਿਸਮ ਦਾ ਪ੍ਰੈਜ਼ੀਡੈਂਟ ਵੀ ਪਾਸ ਦੇ ਵਿੱਚ ਆਇਆ ਜਿਹਨੇ ਕੋਈ ਚੀਜ਼ ਬਦਲਣੀ ਚਾਹੀ ਤੇ ਉਸ ਦਾ ਐਂਡ ਕਿਵੇਂ ਹੋਇਆ। ਪ੍ਰੈਜ਼ੀਡੈਂਟ ਕੈਨੇਡੀ ਜਿਨ੍ਹਾਂ ਦੀ ਅਸੈਸੀਨੇਸ਼ਨ ਹਮੇਸ਼ਾ ਜਿੱਤੇ ਕਿੰਨੀਆਂ ਫਿਲਮਾਂ, ਕਿੰਨੀਆਂ ਜਿਹੜੀਆਂ ਨੇ ਉਹ ਡਾਕੂਮੈਂਟਰੀਜ਼ ਔਰ ਕਿੰਨੇ ਨਾਵਲ ਲਿਖੇ ਗਏ, ਕਿੰਨੀਆਂ ਇਨਵੈਸਟੀਗੇਸ਼ਨਸ ਹੋਈਆਂ ਕਿ ਭਾਈ ਕੀ ਹੈ। ਔਰ ਜਿਹੜੀ ਇਨਸਾਈਡਰ ਸਟੋਰੀ ਹੈ, ਜਿਹੜੇ ਇੱਕ ਦੋ ਜਿਨ੍ਹਾਂ ਦੇ ਰਾਹੀਂ ਇਹ ਬਾਹਰ ਆਉਂਦਾ ਹੈ ਕਿ ਜਿਸ ਲੈਵਲ ਦੇ ਉੱਤੇ ਖੁਫੀਆ ਏਜੰਸੀਆਂ ਆਪਣੀ ਖੇਡ ਖੇਡਦੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਮੋਸਟ ਨੋਟੋਰੀਅਸ ਮੋਸਾਦ ਹੈ। ਇੱਕ ਨਿੱਕਾ ਜਿਹਾ 10-12 ਹਜ਼ਾਰ ਸਕੁਅਰ ਮਾਈਲ ਦਾ ਮੁਲਕ ਇਜ਼ਰਾਈਲ ਉਹਨੇ ਅਮਰੀਕਾ ਦੀ ਨੀਤੀ ਨੂੰ ਅੱਗੇ ਲਾਇਆ ਹੋਇਆ। ਔਰ ਕਿਵੇਂ ਆ ਜਿਹੜਾ ਐਪਸਟਾਈਨ ਫਾਈਲਸ ਜਿਸ ਦੇ ਉੱਤੇ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਲੌਬੀ ਦਾ ਵੀ ਪੂਰਾ ਜ਼ੋਰ ਸੀ, ਪਰ ਉਹਨੂੰ ਕਿਉਂ ਪਾਸੇ ਕਰ ਦਿੱਤਾ ਗਿਆ? ਕਿਉਂਕਿ ਆਇਆ ਕਿ ਵੀ ਇਹਦੇ 'ਚ ਤਾਂ ਹਰ ਸ਼ੇਡ ਦੇ ਲੋਕ ਜਿਹੜੇ ਨੇ, ਹਰ ਪਾਰਟੀ, ਹਰ ਇੰਪੋਰਟੈਂਟ ਮੈਨ, ਬਿਲੀਅਨੇਅਰ, ਸਾਰੇ ਉਹਦੇ 'ਚ ਇਨਵੋਲਵ ਹੁੰਦੇ ਨੇ। ਔਰ ਇਹ ਸਾਹਮਣੇ ਆ ਕਿ ਵੀ ਇਹ ਜਿਹੜਾ ਐਪਸਟਾਈਨ ਫਾਈਲ ਜਿਹੜੀਆਂ ਨੇ ਜਾਂ ਐਪਸਟਾਈਨ ਦਾ ਸੰਬੰਧ ਮੋਸਾਦ ਨਾਲ ਸੀ ਜੀ, ਔਰ ਉਹਨੂੰ ਕਿਵੇਂ ਜੇਲ੍ਹ ਔਰ ਉਹਦਾ ਸਸਪੀਸ਼ੀਅਸ ਸਰਕਮਸਟੈਂਸਿਸ ਉਹਦੀ ਡੈਥ ਹੋਈ। ਔਰ ਹੁਣ ਵੀ ਜਦੋਂ ਕਿ ਇੱਕ ਮੁੱਦਾ ਇਹ ਸਾਰੇ ਕੈਂਪੇਨ ਵੇਲੇ ਸੀ ਵੀ ਉਹਨਾਂ ਨੂੰ ਖੋਲ੍ਹਿਆ ਜਾ, ਪਰ ਉਹਦੇ ਬਿਹਾਈਂਡ ਮੋਸਾਦ ਹੈ। ਜਦੋਂ ਤੁਸੀਂ ਕਿਸੇ ਨੂੰ ਵੀ ਕਾਣਾ ਕਰ ਲੈਂਦੇ ਹੋ, ਹੁਣ ਪੰਜਾਬ ਦੇ ਵਿੱਚ ਬੜੀ ਚਰਚਾ ਹੈ ਪਿਛਲੇ ਦਿਨਾਂ ਦੀ, ਅਸੀਂ ਇਸ ਕਿਸਮ ਦੇ ਇਸ਼ੂ ਨੂੰ ਚੁੱਕਦੇ ਹੀ ਨਹੀਂ ਹੈ ਕਿ ਜੀ ਉਹ DIG ਰਿਹਾ ਭੁੱਲਰ, ਉਹ ਚੁੱਕਿਆ ਗਿਆ, ਇੰਨੇ ਕਰੋੜ ਉਹਦੇ ਘਰੋਂ ਮਿਲਿਆ, ਇੰਨੇ ਕਿਲੋ ਸੋਨਾ ਮਿਲਿਆ, ਇੰਨੇ 10 ਫਲੈਟਾਂ ਦੀਆਂ ਪਰਚੀਆਂ ਡਿੱਗੀਆਂ, ਉਹਦਾ ਦੁਬਈ 'ਚ ਫਲੈਟ ਹੈ, ਦੂਜੇ 'ਚ ਫਲੈਟ ਹੈ, ਉਹਦਾ ਪਿਓ ਜਿਹੜਾ IG ਸੀ ਪੁਲਿਸ ਦਾ, ਉਹਨੂੰ ਕੰਪੈਸ਼ਨੇਟ ਗਰਾਊਂਡ ਤੇ ਭਰਤੀ ਕੀਤਾ, ਉਹਨੇ ਕੋਈ ਐਗਜ਼ਾਮ ਵੀ ਪਾਸ ਨਹੀਂ ਸੀ ਕੀਤਾ। ਹੁਣ ਇਹ ਜਿਹੜਾ ਸਾਰਾ ਜਦੋਂ ਇਹ ਕਿਉਂਕਿ ਇਹ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ ਕਿ ਜਦੋਂ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਫਲਾਂ ਬੰਦਾ, ਫਲਾਂ ਪੋਲੀਟੀਸ਼ੀਅਨ ਜਾਂ ਫਲਾਂ ਆਫਿਸਰ ਜਾਂ ਫਲਾਂ, ਉਹ ਤਾਂ ਬੜਾ ਜਿਹੜਾ ਉਹ ਸਟ੍ਰੇਟ ਫਾਰਵਰਡ ਸੀ, ਬੜਾ ਇਮਾਨਦਾਰ ਸੀ, ਉਹ ਗੱਲ ਕਿਉਂ ਨਹੀਂ ਕਰਦਾ? ਬਿਲਕੁਲ, ਕਿਉਂਕਿ ਇਹ ਵਰਤਾਰਾ ਵਿਦਨ ਕੰਟਰੀਜ਼ ਵੀ ਜਿਹੜਾ ਇੰਟੈਲੀਜੈਂਸ ਏਜੰਸੀਆਂ ਦਾ ਹੈ ਵੀ ਉਹਨਾਂ ਨੇ ਤੁਹਾਡੀ ਫਾਈਲ ਬਣਾਉਣੀ ਸ਼ੁਰੂ ਕਰ ਦੇਣੀ ਹੈ, ਤੁਹਾਨੂੰ ਕਾਣਾ ਕਰਨਾ ਹੈ, ਉਹ ਤੁਸੀਂ ਪਹਿਲਾਂ ਹੀ ਕਾਣੇ ਹੋ, ਉਹਦੇ ਉਹਨਾਂ ਕੋਲ ਰਿਕਾਰਡ ਨੇ। ਤੇ ਜੇ ਤੁਸੀਂ ਕਿਸੇ ਸਟੇਜ ਦੇ ਉੱਤੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੁਲਕਾਂ ਨੂੰ ਇੰਟੈਲੀਜੈਂਸ ਏਜੰਸੀਆਂ ਰਨ ਕਰਦੀਆਂ ਨੇ, ਬਾਕੀ ਤਾਂ ਜਿਹੜੀ ਹੈ ਪੂਪਲੀ ਲੈ ਵੋਟਾਂ ਪੈ ਗਈਆਂ, ਕੌਣ ਆ ਗਿਆ, ਦੂਜਾ ਆ ਗਿਆ, ਜਾਂ ਸਾਡੇ ਖਿੱਤੇ ਜਦੋਂ ਬਿਊਰੋਕਰੇਸੀ ਕਿਹਾ ਜਾਂਦਾ, ਬਿਊਰੋਕਰੇਸੀ ਇਹ ਸਾਰੇ ਉਹੀ ਆਫਿਸਰਸ ਨੇ, ਪਰ ਬਿਊਰੋਕਰੇਸੀ ਦੇ ਬਿਹਾਈਂਡ ਜਿਹੜੀ ਡੀਪ ਸਟੇਟ ਹੈ ਜਾਂ ਏਜੰਸੀਆਂ ਨੇ, ਉਹ ਤੁਹਾਡੀਆਂ ਕਮਜ਼ੋਰੀਆਂ, ਉਹ ਇਖਲਾਕੀ ਹੋਣ, ਫਾਈਨੈਂਸ਼ੀਅਲ ਹੋਣ, ਪਰਿਵਾਰਕ ਹੋਣ, ਕਰਪਸ਼ਨ ਦੀਆਂ ਹੋਣ, ਉਹਦੀ ਫਾਈਲ ਮੇਨਟੇਨ ਉਹਨਾਂ ਨੇ ਕੀਤੀ ਹੁੰਦੀ ਹੈ ਉਹ ਪ੍ਰੋਪਰਲੀ। ਤੇ ਜਦੋਂ ਤੁਸੀਂ ਕਿਸੇ ਮੁੱਦੇ ਤੇ ਕੋਈ ਸਟੈਂਡ ਲੈਣ ਦੀ ਗੱਲ, ਤੁਹਾਨੂੰ ਸੱਦ ਕੇ ਤੁਹਾਡੀ ਫਾਈਲ ਦਿਖਾ ਦਿੰਦੇ ਨੇ ਜੀ, ਆਹ ED ਦੀ ਫਾਈਲ ਹੈ, ਆਹ ਇਨਕਮ ਟੈਕਸ ਦੀ ਫਾਈਲ ਹੈ, ਇਹ ਸਾਡੀ ਖੁਫੀਆ ਏਜੰਸੀ ਰਾਹ ਦੀ ਫਾਈਲ ਹੈ, ਇਹ ਇੰਟੈਲੀਜੈਂਸ ਬਿਊਰੋ ਦੀ ਹੈ, ਤੁਸੀਂ ਇੱਥੇ ਆਉਂਦੇ ਹੋ ਤੇ ਹੁਣ ਦੱਸੋ ਵੀ ਕੀ ਕਰਨਾ ਹੈ। ਬਿਲਕੁਲ, ਔਰ ਜ਼ਾਹਰ ਹੈ ਕਿ ਵੀ ਅੱਖਾਂ 'ਚ ਅੱਖਾਂ ਪਾ ਕੇ ਤਾਂ ਉਹੀ ਗੱਲ ਕਰ ਸਕਦਾ ਜਿਹੜਾ ਕਾਣਾ ਨਾ ਹੋਏ, ਨਹੀਂ ਤਾਂ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ ਜਦੋਂ ਤੁਸੀਂ ਉਸ ਲੈਵਲ ਦਾ ਪਾਰਟ ਕਰਦੇ ਹੋ। ਸੋ ਇਹ ਰਿਪੀਟਡਲੀ ਜਦੋਂ ਤੁਸੀਂ ਲਾਸ ਆਫ ਹਿਊਮਨ ਲਾਈਫ ਦੇਖਦੇ ਹੋ, ਜਿਵੇਂ ਮੈਂ ਕਿਹਾ ਵੀ ਅਸੀਂ ਕਿਉਂਕਿ ਖੁਦ ਸਾਡੀ ਕੌਮ ਇਹਨਾਂ 4 ਦਹਾਕਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੈ, ਤੇ ਅਸੀਂ ਪੇਨ ਮਹਿਸੂਸ ਕਰ ਸਕਦੇ ਹਾਂ ਗਜ਼ਾ ਦੇ ਲੋਕਾਂ ਦੀ, ਵੈਸਟ ਬੈਂਕ ਦੇ ਲੋਕਾਂ ਦੀ, ਯੂਕਰੇਨ ਦੇ ਲੋਕਾਂ ਦੀ, ਜਾਂ ਅਫਰੀਕਾ। ਅਜੇ ਬਹੁਤ ਵਾਰ ਅਸੀਂ ਵੀ ਘੱਟ ਗੱਲ ਕਰਦੇ ਹਾਂ ਅਫਰੀਕਾ ਦੀ, ਉੱਥੇ ਜੋ ਕੁਝ ਹੋਇਆ ਰਵਾਂਡਾ 90 ਦੇ ਵਿੱਚ, ਭਾਵੇਂ ਉਹਨੂੰ ਉਹਨਾਂ ਨੇ ਟ੍ਰਾਈਬਲ ਵਾਰਫੇਅਰ ਬਣਾਇਆ ਕਿ ਟੁਟਸੀ ਤੇ ਹੁਟਸੀ ਤੇ ਫਲਾਣਾ, ਮਿਲੀਅਨਸ ਮਾਰੇ ਗਏ, ਪਰ ਕਿਸੇ ਨੂੰ ਕੋਈ ਉਹਦਾ ਹੈ ਹੀ ਨਹੀਂ ਸੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਜਿਨ੍ਹਾਂ ਦੇ ਵੈਸਟਡ ਇੰਟਰਸਟ ਜੁੜੇ ਹੋਏ ਨੇ, ਜਿਨ੍ਹਾਂ ਦੇ ਨਾਲ ਉਹ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ, ਉਹ ਜਿਹੜੇ ਨੇ ਉਹ ਦੇ ਰਨ ਦਾ ਸ਼ੋਅ, ਔਰ ਤੁਹਾਨੂੰ
ਹੁਣ ਇਹ ਮੀਡੀਆ ਹੈ, ਹੁਣ ਮੀਡੀਆ ਦੇ ਹਵਾਲੇ ਨਾਲ ਬਹੁਤ ਵਾਰ ਸਾਡੀ ਜਾਣਕਾਰੀ ਦਾ ਸਾਧਨ ਕੀ ਹੈ, ਅਸੀਂ ਪ੍ਰਿੰਟ ਮੀਡੀਆ ਚੋਂ ਕੱਢਿਆ ਹੈ, ਜਾਂ ਡਿਜੀਟਲ ਜਾਂ ਇਲੈਕਟ੍ਰੋਨਿਕ ਜਾਂ ਥੋੜਾ ਬਹੁਤ ਸੋਸ਼ਲ ਮੀਡੀਆ। ਜੇ ਤੁਸੀਂ ਮੀਡੀਆ ਹਾਊਸਿਸ ਦੇਖੋਗੇ ਉਹੀ ਖਬਰ ਬਾਹਰ ਆਉਂਦੀ ਹੈ ਜਿਹੜੀ ਉਹ ਤੁਹਾਨੂੰ ਦਿਖਾਣਾ ਚਾਹੁੰਦੇ ਨੇ। ਬਿਲਕੁਲ। ਹੁਣ ਉਹ ਮਰਡਕ ਨਾਂ ਦਾ 90 ਸਾਲਾਂ ਦਾ ਬੁੱਢਾ ਹੈ ਉੱਥੇ ਆਸਟ੍ਰੇਲੀਆ ਦਾ, ਜਿਹੜਾ ਉਹਨਾਂ ਦਾ 40% ਮੀਡੀਆ ਕੰਟਰੋਲ ਕਰਦਾ। ਅਮਰੀਕਾ 'ਚ ਵੀ ਉਹਦੇ ਪੈਰ ਜੰਮੇ ਹੋਏ ਨੇ। ਉਹਦੇ 'ਚ ਉੱਥੇ ਲੁੱਟ ਕੀ ਚੱਲ ਰਹੀ ਹੈ, ਉੱਥੋਂ ਦੇ ਐਬੋਰੀਜਨਲਸ ਦੇ ਨਾਲ ਕੀ ਹੋਇਆ, ਜਾਂ ਉੱਥੇ ਅੰਬਾਨੀ ਅਡਾਨੀ ਕੋਲ ਮਾਈਨ ਦੂਜੇ ਤੀਜੇ 'ਚ ਕੀ ਕਰ ਰਹੇ ਨੇ, ਉਹ ਤੁਹਾਨੂੰ ਕਦੇ ਨਜ਼ਰ ਨਹੀਂ ਆਏਗਾ। ਜਿਹਨੂੰ ਉਹਨਾਂ ਨੇ ਦਹਿਸ਼ਤਗਰਦ ਬਣਾਉਣਾ ਖਬਰਾਂ ਜਿਹੜਾ ਉਹਨਾਂ ਦੇ ਖਿਲਾਫ ਲੱਗਣਗੀਆਂ ਕਿ ਇਹ ਹੈ। ਔਰ ਇਹ ਜੇ ਦੇਖਿਆ ਜਾਏ ਵੀ ਕਿਸ ਲੈਵਲ ਦੇ ਉੱਤੇ, ਜਿਵੇਂ ਕੈਨੇਡੀ ਦੇ ਮਰਡਰ ਦੀ ਗੱਲ ਚੱਲੀ, ਔਰ ਇਨਸਾਈਡ ਇਹ ਸੀ ਕਿ ਵੀ ਕੈਨੇਡੀ ਇਜ਼ਰਾਈਲ ਦੇ ਉੱਤੇ ਦਬਾਅ ਬਣਾ ਰਿਹਾ ਸੀ, ਉਹਨੂੰ ਲੱਗਾ ਕਿ ਵੀ ਇਹ ਨਿਊਕਲੀਅਰ ਬਣਾ ਰਹੇ ਨੇ। ਉਹਨੇ ਕਿਹਾ ਵੀ ਪਹਿਲਾਂ ਇੱਕ ਲੈਟਰ ਲਿਖਿਆ, ਫਿਰ ਦੂਸਰਾ ਕਿ ਡੇਟ ਦਿੱਤੀ ਕਿ ਵੀ ਬੰਦ ਕਰੋ ਇਹ ਸਾਰੇ ਨੂੰ। ਉਹ ਮੁੜ ਕੇ ਨਹੀਂ ਲੱਭਾ ਹੈ। ਔਰ ਜਿਹਨੇ ਉਹਨੂੰ ਕੀਤਾ ਉਹ ਅੱਗੋਂ ਉਹਦਾ ਕੀ ਐਂਡ ਹੋਇਆ ਉਹ ਸਾਹਮਣੇ। ਸੋ ਮੈਂ ਇਹ ਜਦੋਂ ਬ੍ਰੌਡਰ ਗੇਮ ਬਿਗਰ ਗੇਮ ਦੇਖਦਾ ਤਾਂ ਮੈਨੂੰ ਬਹੁਤ ਵਾਰ ਲੱਗਦਾ ਹੈ ਵੀ ਅਸੀਂ ਤਾਂ ਰੂਹਾਨੀ ਦੁਨੀਆ 'ਚ ਯਕੀਨ ਕਰਨ ਵਾਲੇ ਲੋਕ ਹਾਂ, ਜਿੱਥੇ ਅਸੀਂ ਸਮਝਦੇ ਹਾਂ ਕਿ ਭਾਈ ਉਸ ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਉਹੀ ਜਿਹੜਾ ਉਹਦੇ ਹੁਕਮ ਦੇ ਵਿੱਚ ਸਾਰੀ ਖੇਡ ਹੈ ਜਿਹੜੀ। ਲੇਕਿਨ ਜਦੋਂ ਅਸੀਂ ਇਸ ਸ੍ਰਿਸ਼ਟੀ ਦੇ ਅੱਜ 8 ਬਿਲੀਅਨ ਤੋਂ ਜ਼ਿਆਦਾ ਲੋਕਾਂ ਔਰ ਇਹਨਾਂ 194 ਮੁਲਕਾਂ ਤੋਂ ਜ਼ਿਆਦਾ, ਹੁਣ ਗਜ਼ਾ ਜਾਂ ਫਲਸਤੀਨੀਆਂ ਦਾ ਇਸ਼ੂ ਹੈ, 193 ਮੁਲਕ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ। 180 ਮੁਲਕ ਐਂਡੋਰਸ ਕਰ ਚੁੱਕੇ ਨੇ ਕਿ ਫਲਸਤੀਨ ਦੀ ਸਟੇਟ ਹੋਣੀ ਚਾਹੀਦੀ, 180। ਅੱਛਾ। ਲੇਕਿਨ ਉਹ ਇਜ਼ਰਾਈਲ ਜਾਂ ਨੈਤਨਯਾਹੂ ਜਾਂ ਦੂਜੇ ਫਿਤਨੇ ਜਿਹੜੇ ਨੇ ਸਾਰੇ, ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਹੈ, ਜਿਹੜੇ ਅਮਰੀਕਾ ਦੀ ਸ਼ਹਿ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਨੂੰ ਕੀ ਫਰਕ ਪੈਂਦਾ? ਉਹ ਕਹਿੰਦਾ ਕਿ ਵੀ ਬਿਲਕੁਲ ਇਧਰ ਪੀਸ ਡੀਲ ਦੀ ਗੱਲ ਹੋਈ ਕਿ ਵੀ ਜੀ ਨੈਕਸਟ 20 ਨੁਕਾਤੀ ਪ੍ਰੋਗਰਾਮ ਹੁਣ ਹੋਏਗਾ। ਉਹ ਆਪਣੀ ਕਨੈਸਟ ਦੇ ਵਿੱਚ ਇਜ਼ਰਾਈਲ 'ਚ ਮਤਾ ਕਰ ਰਹੇ ਨੇ ਕਿ ਜੀ ਵੈਸਟ ਬੈਂਕ ਨੂੰ ਵੀ ਐਨੈਕਸ ਕਰੋ। ਔਰ ਉਹਨਾਂ ਦੇ ਫਾਈਨੈਂਸ ਮਿਨਿਸਟਰ ਨੇ ਕੱਲ ਪਰਸੋਂ ਬਿਆਨ ਦਿੱਤਾ, ਜਿਹਦਾ ਬਾਅਦ 'ਚ ਉਹਨੇ ਰਿਟਰੀਟ ਕੀਤਾ। ਉਹਨੇ ਕਿਹਾ ਜੀ ਇਹ ਸਾਊਦੀ ਅਰੇਬੀਆ ਵਾਲੇ ਸਾਡੇ ਨਾਲ ਸਾਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਨੇ, ਬਹੁਤ ਚੰਗੀ ਗੱਲ ਹੈ, ਪਰ ਜੇ ਉਹ ਇਹ ਸ਼ਰਤ ਰੱਖਦੇ ਨੇ ਕਿ ਫਲਸਤੀਨੀ ਸਟੇਟ ਬਣੇਗੀ ਤਾਂ ਕਰਨਗੇ, ਸਾਨੂੰ ਲੋੜ ਨਹੀਂ ਨਾ ਤੇ ਤੁਸੀਂ ਊਂਠਾਂ ਤੇ ਬਹਿ ਕੇ ਸਫ਼ਰ ਕਰੋ। ਹੁਣ ਇਹ ਜ਼ਹਿਨੀਅਤ ਹੈ ਕਿ ਵੀ ਤੁਸੀਂ ਲੋਕ, ਔਰ ਇਹ ਉਹ ਲੋਕ ਗੱਲ ਕਰ ਰਹੇ ਨੇ ਜਿਹੜੇ ਖੁਦ ਜੇ ਦੁਨੀਆ ਦੇ ਵਿੱਚ, ਜਿਵੇਂ ਕੱਲ ਅਸੀਂ ਡਿਸਕਸ ਕੀਤਾ ਕਿ 450 ਤੋਂ ਜ਼ਿਆਦਾ ਸੈਲੀਬ੍ਰਿਟੀਜ਼ ਨੇ ਜਿਹੜਾ ਲੈਟਰ ਲਿਖਿਆ, ਉਹਦੇ 'ਚ ਉਹਨਾਂ ਨੇ ਕਿਹਾ ਵੀ ਹੋਲੋਕੌਸਟ ਤੋਂ ਬਾਅਦ ਹੀ ਦੁਨੀਆ ਦੇ ਵਿੱਚ ਜਿਹੜੇ ਕੋਵੈਨੈਂਟ ਬਣੇ, ਜਿਹੜੀਆਂ ਪ੍ਰੋਟੋਕੋਲ ਬਣੇ, ਜਿਹੜੀ ਡੈਫੀਨੇਸ਼ਨ ਜੈਨੋਸਾਈਡ ਦੀ ਆਈ, 10 ਸਟੇਜਸ ਆਫ ਜੈਨੋਸਾਈਡ ਡਿਫਾਈਨ ਹੋਏ, ਉਸ ਦਾ ਜਿਹੜਾ ਕਲਾਸਿਕ ਕੇਸ ਹੈ ਉਹ ਤਾਂ ਜੂਇਸ਼ ਹੋਲੋਕੌਸਟ ਹੈ। ਔਰ ਜਿਨ੍ਹਾਂ ਦੇ ਕੋਲ ਉਹਨਾਂ ਦਾ ਮੁਲਕ ਬਣਾਉਣ ਦਾ ਕਾਨਸੈਪਟ ਉਸ ਕਲੈਕਟਿਵ ਗਿਲਟ ਚੋਂ ਨਿਕਲਿਆ ਯੂਰਪ ਦੀ, ਕਿ ਇਹਨਾਂ ਲੋਕਾਂ ਦੇ ਨਾਲ ਕੀ ਹੋਇਆ, ਜਿਹਦੇ 'ਚ ਸਾਰੇ ਸਾਇਲੈਂਟ ਪਾਰਟਨਰ ਸੀ, ਕੋਈ ਐਕਟਿਵ ਪਾਰਟਨਰ ਸੀ। ਅੱਜ ਉਹੀ ਮੁਲਕ ਜਦੋਂ ਉਸ ਤੋਂ ਵੀ ਵਸਟ ਜਿਹੜਾ ਜ਼ੁਲਮ ਇਨ ਦਾ ਗਲੇਅਰ ਆਫ ਦਾ ਕੈਮਰਾਸ ਪਿਛਲੇ 2 ਸਾਲ ਤੋਂ ਕਰ ਰਿਹਾ ਹੈ, ਔਰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। ਜੇ 180 ਮੁਲਕ ਕਹਿੰਦੇ ਨੇ ਉਹਨਾਂ ਦਾ ਮੁਲਕ ਕਿਆ ਹੋਣਾ ਚਾਹੀਦਾ, ਭਾਈ ਤੁਸੀਂ ਵੀ ਉੱਥੇ ਰਹੋ, ਸਾਈਡ ਬਾਈ ਸਾਈਡ ਆਓ, ਕਹਿੰਦੇ ਵੀ ਡੋਂਟ ਗਿਵ ਏ ਡੈਮ। ਹੁਣ ਇਹਨਾਂ ਹਾਲਾਤਾਂ 'ਚ ਅਸੀਂ ਦੇਖਦੇ ਹਾਂ ਕਿ ਵੀ ਕਿਹਦੇ ਤੇ ਸਿਲੈਕਟਿਵ ਜਿਹਾ ਕੰਮ ਹੈ, ਕਿਹਦਾ ਜ਼ੁਲਮ ਜਿਹੜਾ ਉਹ ਜ਼ੁਲਮ ਹੈ, ਤੇ ਕਿਹਦਾ ਜ਼ੁਲਮ ਜਿਹੜਾ ਹੈ ਉਹ ਇਸ ਲਈ ਕਬੂਲ ਹੈ ਕਿਉਂਕਿ ਜੀ ਉਹ ਲਾਲਚ ਲੋਕਾਂ ਨੂੰ ਕਾਬੂ ਡਿਫਾਈਨ ਹੀ ਕਰਨਾ। ਹੁਣ ਜਿਵੇਂ ਅਸੀਂ ਫਰੀडम फाइटर, ਮਿਲੀਟੈਂਟ ਜਾਂ ਟੈਰਰਿਸਟ, ਇਹ 3 ਲਫ਼ਜ਼ ਨੇ। 9/11 ਹੋਇਆ, 9/11 ਤੋਂ ਬਾਅਦ ਆਲਮੋਸਟ ਇਹ ਬਣ ਗਿਆ ਜੀ ਕਿ ਹਰ ਕੋਈ ਜਿਹੜਾ ਫਰੀडम ਲਈ ਲੜਨ ਵਾਲਾ ਹੈ ਜਾਂ ਕੋਈ ਮਿਲੀਟੈਂਸੀ ਨੂੰ ਸਾਰਾ, ਉਹ ਟੈਰਰਿਸਟ ਹੀ ਹੈ। ਇਹ ਡੈਫੀਨੇਸ਼ਨ ਬਣ ਗਈ। ਉਹਦੇ ਥੱਲੇ ਜਿਹੜੀਆਂ ਟੈਰਰਿਸਟ ਖੁਦ ਸਟੇਟਾਂ ਨੇ, ਭਾਰਤ ਵਰਗੀ ਸਟੇਟ ਜਿਹਨੇ ਇਹਦਾ ਫਾਇਦਾ ਚੁੱਕਦਿਆਂ ਪਹਿਲਾਂ ਟਾਡਾ ਵਰਗੇ ਕਾਨੂੰਨ ਬਣਾ ਕੇ ਫਰੀडम ਦੀਆਂ ਪੋਲੀਟੀਕਲ ਐਸਪੀਰੇਸ਼ਨਸ ਵਾਲਿਆਂ ਨੂੰ ਕ੍ਰਸ਼ ਕੀਤਾ ਸੀ, ਫਿਰ ਉਹਨਾਂ ਨੇ ਪੋਟਾ ਬਣਾ ਦਿੱਤਾ, ਫਿਰ ਯੂਆਪਾ ਬਣਾ ਦਿੱਤਾ। ਅੱਜ ਹਾਲ ਇਹ ਹੈ ਵੀ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਦੇ ਦਿਓ। ਉਹ ਲਦਾਖ ਵਾਲਾ ਵਾਂਗਚੁਕ, ਸੋਨਮ ਵਾਂਗਚੁਕ ਜਿਹੜਾ ਦੁਨੀਆ ਦਾ ਇੱਕ ਸੈਲੀਬ੍ਰਿਟੀ, ਐਨਵਾਇਰਨਮੈਂਟ, ਕਲਾਈਮੇਟ, ਦੂਜੇ ਮੁੱਦਿਆਂ ਦੇ ਉੱਤੇ ਦਰਜਨਾਂ ਅਵਾਰਡ, ਜਿਹਦਾ ਘਰ ਭਰਿਆ ਹੋਇਆ ਅਵਾਰਡਸ ਨਾਲ, ਇੰਟਰਨੈਸ਼ਨਲ ਰੈਕਗਨੀਸ਼ਨ, ਉਹਨੂੰ ਚੁੱਕ ਕੇ ਜੋਧਪੁਰ ਭੇਜਿਆ
ਕਿਉਂਕਿ ਉਹਨੇ ਇੰਨਾ ਹੀ ਕਿਹਾ ਗਿਆ ਜੀ ਸਾਡਾ ਜੋ ਤੁਸੀਂ ਲਦਾਖ ਨੂੰ ਜਦੋਂ ਯੂਨੀਅਨ ਟੈਰੀਟਰੀ ਬਣਾਇਆ ਜੋ ਸਾਡੇ ਨਾਲ ਇਕਰਾਰ ਕੀਤੇ ਸੀ ਉਹ ਤਾਂ ਪੂਰੇ ਕਰੋ। ਅੱਛਾ। ਸੋ ਅਸੀਂ ਇਸ ਸਾਰੇ ਕੰਟੈਕਸਟ 'ਚ ਲੈ ਦੇ ਕੇ ਜਿਹੜੀ ਸਾਡੀ ਚਰਚਾ ਫਿਰ ਆ ਜਾਂਦੀ ਆ ਉੱਥੇ ਹੀ ਕਿ ਜੀ ਰੂਸ ਨੇ ਕੀ ਕਿਹਾ, ਉੱਥੇ ਯੂਕਰੇਨ ਦੀ ਮੀਟਿੰਗ ਕੈਂਸਲ ਹੋ ਗਈ ਜਿਹੜੀ ਯੂਕਰੇਨ ਸੰਬੰਧੀ ਪੁਤਿਨ ਔਰ ਟਰੰਪ ਦੀ ਹੋਣੀ ਸੀ। ਇੰਡੀਆ ਜਿਹੜਾ ਰਨ ਅਰਾਊਂਡ ਦੇ ਰਿਹਾ ਜੋ ਮਾਈਨੋਰਟੀਜ਼ ਨਾਲ ਤਾਂ ਕਰ ਹੀ ਰਿਹਾ ਲੇਕਿਨ ਜਿਹਨੇ ਹਰ ਪਾਸਿਓਂ ਡਬਲ ਹੀ ਨਹੀਂ ਮਲਟੀਪਲ ਆਪਣੇ ਚਿਹਰੇ ਦਿਖਾਏ। ਜੇ ਯੂਕਰੇਨ ਦੇ ਉੱਤੇ ਰੂਸ ਦਾ ਹਮਲਾ ਹੁੰਦਾ ਹੈ ਤਾਂ ਉੱਥੇ ਇੰਡੀਆ ਨੂੰ ਸੋਵਰਨਿਟੀ ਨਜ਼ਰ ਨਹੀਂ ਆਉਂਦੀ ਯੂਕਰੇਨ ਦੀ, ਤੇ ਜੇ ਅਫਗਾਨਿਸਤਾਨ ਦੀ ਦਹਿਸ਼ਤਗਰਦੀ ਦੇ ਖਿਲਾਫ ਪਾਕਿਸਤਾਨ ਨੇ ਕਾਰਵਾਈ ਕੀਤੀ ਤਾਂ ਇੰਡੀਆ ਕਹਿ ਰਿਹਾ ਜੀ ਅਸੀਂ ਜਿਹੜੀ ਸੋਵਰਨਿਟੀ ਐਂਡ ਇੰਟੈਗਰਿਟੀ ਐਂਡ ਫਰੀडम ਆਫ ਅਫਗਾਨਿਸਤਾਨ ਦੀ ਹਮਾਇਤ ਕਰਦੇ। ਹੁਣ ਉਹੀ ਇੰਡੀਆ ਜਿਹੜਾ ਵਿਦਨ ਮਾਈਨੋਰਿਟੀਜ਼ ਦੇ ਨਾਲ 20 ਕਰੋੜ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੈ। ਆ ਯੂਪੀ ਦੇ ਚੀਫ ਮਿਨਿਸਟਰ ਉਹਨੇ ਗੁੰਡਾ ਜਿਹੜਾ ਆਦਿੱਤਿਆਨਾਥ ਯੋਗੀ ਉਹਨੇ ਜਿਹੜਾ ਹੁਣ ਆਲਮੋਸਟ ਜਿਹੜੀ 20% ਆਬਾਦੀ ਹੈ ਭਾਰਤ 'ਚ ਮੁਸਲਮਾਨਾਂ ਦੀ ਹੈ, 16-17% ਯੂਪੀ 'ਚ ਹੈ। ਜ਼ਾਹਰ ਹੈ ਹਲਾਲ ਮਾਸ ਉਹਨਾਂ ਦੀ ਖੁਰਾਕ ਦਾ ਹਿੱਸਾ ਹੈ। ਉਹਨੇ ਉਹਦੇ ਸਰਟੀਫਿਕੇਸ਼ਨ ਦੀ ਪਾਬੰਦੀ ਲਾਤੀ। ਉਹਨੇ ਕਿਹਾ ਜੀ ਇਹ ਖਾਣ ਵਾਲੇ ਜਿਹੜੇ ਨੇ ਇਹ ਦਹਿਸ਼ਤਗਰਦੀ ਕਰਦੇ। ਮਤਲਬ ਜਦੋਂ ਇਸ ਹੱਦ ਤੱਕ ਤੁਸੀਂ ਬਾਕੀ ਜੋ ਮਸੀਤਾਂ ਦਾ ਢਾਏ ਜਾਣਾ ਹੈ ਸਿੱਖਾਂ ਦੇ ਮਾਮਲੇ 'ਚ ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ, ਮੰਗੂ ਮਾਟ, ਗੁਰਦੁਆਰਾ ਡੋਂਗ ਮੌਰ, ਉਹਨਾਂ ਸਾਰਿਆਂ ਦੇ ਉੱਤੇ ਕਬਜ਼ੇ ਔਰ ਫੇਕ ਜੇ ਲੋਕਾਂ ਨੂੰ ਧਰਮਾਂ 'ਚ ਵਾੜ ਕੇ ਜਿਸ ਕਿਸਮ ਦਾ ਜੋ ਪਾਰਟ ਚੱਲ ਰਿਹਾ ਸੋ ਇਹ ਸਾਰਿਆਂ ਦਾ ਇਹ ਤੁਸੀਂ ਦੇਖੋਗੇ ਵੀ ਇਹ ਤਾਂ ਕੋਈ ਡਿਸਕਸ਼ਨ ਦਾ ਇਸ਼ੂ ਹੀ ਨਹੀਂ ਹੈ ਕਿ ਵੀ ਉਹ ਮਾਈਨੋਰਟੀਜ਼ ਨਾਲ ਕੀ ਕਰ ਰਹੇ ਨੇ ਜਾਂ ਦੂਜਿਆਂ ਨਾਲ ਕੀ ਹੈ। ਇਸ ਦੇ ਉਲਟ ਜਾ ਕੇ ਭਾਰਤ ਉੱਥੇ ਖਲੋਂਦਾ ਹੈ ਜਿੱਥੇ ਉਹ ਰੂਸ ਦਾ ਵੀ ਹਮਾਇਤੀ ਹੈ, ਜਿੱਥੇ ਨੈਤਨਯਾਹੂ ਦਾ ਟਵਿਨ ਹੈ ਉਹਦੀ ਵੀ ਹਮਾਇਤ ਕਰ ਰਿਹਾ ਵੀ ਗਜ਼ਾ ਜਾਂ ਦੂਜੇ ਜੋ ਹੋ ਰਿਹਾ। ਔਰ ਇਸ ਸਾਰੇ 'ਚ ਬੇਸ਼ੱਕ ਅਮਰੀਕਾ ਜਾਂ ਪ੍ਰੈਜ਼ੀਡੈਂਟ ਟਰੰਪ ਦੀਆਂ ਜਿਹੜੀਆਂ ਕੁਛ ਵਿਦਨ ਕੰਟਰੀ ਨੀਤੀਆਂ ਨੇ ਉਹਨਾਂ ਬਾਰੇ ਜ਼ਾਹਰ ਹੈ ਜਿਵੇਂ ਸਿੱਖ ਅਮਰੀਕਨ ਬਾਕੀ ਅਮਰੀਕਨਾਂ ਵਾਂਗ ਫ੍ਰੀਲੀ ਸੋਚਦੇ ਨੇ, ਕੁਛ ਫॉर ਨੇ ਕੁਛ ਅਗੇਂਸਟ ਨੇ, ਪਰ ਸਾਨੂੰ ਇਸ ਗੱਲ ਦੇ ਉੱਤੇ ਜ਼ਰੂਰ ਤਸੱਲੀ ਹੈ ਕਿ ਵੀ ਘੱਟੋ ਘੱਟ ਇਹ ਜਿਹੜਾ ਭਾਰਤ ਦਾ ਹਿਪੋਕਰਾਈਟ ਐਟੀਟਿਊਡ ਸੀ, ਰੋਲ ਸੀ ਵੀਜ਼ਾ ਵੀ ਯੂਕਰੇਨ ਵਾਰ ਦੇ ਰਸ਼ੀਆ ਦੇ ਤੋਂ 40% ਆਇਲ ਜਿਹੜਾ 1% ਖਰੀਦਦਾ ਸੀ 3 ਸਾਲ ਪਹਿਲਾਂ ਜਦੋਂ ਯੂਕਰੇਨ ਵਾਰ ਸ਼ੁਰੂ ਹੋਈ ਹੈ ਔਰ ਉਹ 40% ਤੇ ਚਲਾ ਗਿਆ। ਇਸ ਦੇ ਉੱਤੇ ਅਮਰੀਕਾ ਨੇ ਫਰਮ ਸਟੈਂਡ ਲਿਆ, ਟਰੰਪ ਨੇ ਉਹਨਾਂ ਦੇ ਐਡਵਾਈਜ਼ਰਸ ਨੇ ਉਹਨਾਂ ਨੇ ਤਾਂ ਇਸ ਨੂੰ ਮੋਦੀਜ਼ ਵਾਰ ਕਿਹਾ ਕਿ ਭਾਈ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਉਹਨਾਂ ਦੇ ਉਹ ਬਾਏ ਕਰਦਾ ਔਰ ਉਹਦੇ 'ਚ ਵੀ ਕੋਈ ਇਹ ਨਹੀਂ ਹੈ ਵੀ ਭਾਰਤ ਦੇ ਲੋਕਾਂ ਨੂੰ ਕੋਈ ਸਹੂਲਤ ਹੋ ਗਈ ਕਿ ਜੀ ਤੇਲ ਸਸਤਾ ਹੋ ਗਿਆ ਜਾਂ ਦੂਜਾ ਹੋ ਗਿਆ। ਉਹੀ ਉਹਨਾਂ ਦੀ ਨਿਆਰਾ ਕੰਪਨੀ, ਉਹੀ ਰਿਲਾਇੰਸ, ਉਹੀ ਜਿਹੜੇ ਅੰਬਾਨੀ ਅਡਾਨੀ ਜਿਹੜੇ ਨੇ ਆਪਣੇ ਯਾਰ ਪਾਸ਼ੇ ਤੁਸੀਂ ਰਜਾ ਰਹੇ ਹੋ। ਔਰ ਇਸ ਮੁੱਦੇ ਦੇ ਉੱਤੇ ਇੱਕ ਫੋਕਸ ਬਿਲਕੁਲ ਕਲੀਅਰ ਹੈ ਪ੍ਰੈਜ਼ੀਡੈਂਟ ਟਰੰਪ ਦੀ ਨੀਤੀ ਦਾ ਕਿ ਵੀ ਇਹ ਜਦੋਂ ਤੱਕ ਔਰ ਇਹੀ ਕਾਰਨ ਸੀ ਕਿ 25% ਟੈਰਿਫ ਵੈਸੇ ਲਾਇਆ, 25% ਪੈਨਲਟੀ ਲਾਈ ਵੀ ਇੰਡੀਆ ਜਿਹੜਾ ਉਹ ਰਸ਼ੀਅਨ ਆਇਲ ਖਰੀਦਣਾ ਬੰਦ ਕਰੇ। ਔਰ ਕਿਉਂਕਿ ਅਸੀਂ ਇਸ ਡਿਵੈਲਪਮੈਂਟ ਦੇ ਉੱਤੇ ਕੁਆਇਟ ਕਲੋਜ਼ਲੀ ਇਹਨੂੰ ਅਸੀਂ ਮੋਨੀਟਰ ਕੀਤਾ, ਇਸ ਦੇ ਉੱਤੇ ਅਸੀਂ ਗੱਲ ਵੀ ਕਰਦੇ ਰਹੇ। ਹੁਣ ਇਹ ਨਜ਼ਰ ਆਉਂਦਾ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਕਮਰਸ ਮਿਨਿਸਟਰ ਹੋਏ ਪੀਯੂਸ਼ ਗੋਇਲ, ਉਹਨਾਂ ਦਾ ਸ਼ਸ਼ੀ ਥਰੂਰ ਜਿਹੜਾ ਨਵਾਂ ਕਾਂਗਰਸ ਚੋਂ ਪੱਟ ਕੇ ਜਿਹਨੂੰ ਹਿੰਦੂਤਵਾ ਦਾ ਸਪੋਕਸਮੈਨ ਬਣਾਉਣ ਵੱਲ ਤੁਰੇ ਹੋਏ ਨੇ, ਬਾਹਰੋਂ ਤਾਂ ਇਹ ਇਸ ਕਿਸਮ ਦੇ ਕਲੇਮ ਕਰ ਰਹੇ ਨੇ ਜਿਵੇਂ ਸ਼ਸ਼ੀ ਥਰੂਰ ਨੇ ਕਿਹਾ ਟਰੰਪ ਸ਼ੁਡਨਟ ਟੈਲ ਵਾਟ ਇੰਡੀਆ ਵਿਲ ਡੂ। ਸ਼ਸ਼ੀ ਥਰੂਰ ਕ੍ਰਿਟਿਸਾਈਜ਼ਸ US ਪ੍ਰੈਜ਼ੀਡੈਂਟ ਕਲੇਮਸ ਔਨ ਰਸ਼ੀਅਨ ਆਇਲ ਇੰਪੋਰਟਸ ਕਿਉਂਕਿ ਟਰੰਪ ਨੇ ਅਜੇ 2 ਦਿਨ ਪਹਿਲਾਂ ਕਿਹਾ ਕਿ ਵੀ ਜੇ ਇੰਡੀਆ ਨੇ ਮੋਦੀ ਨਾਲ ਮੇਰੀ ਗੱਲ ਹੋਈ ਦੀਵਾਲੀ ਦੇ ਮੌਕੇ ਤੇ ਉਹਨੇ ਕਿਹਾ ਜੀ ਅਸੀਂ ਬਿਲਕੁਲ ਈਅਰ ਐਂਡ ਤੱਕ ਬਿਲਕੁਲ ਬੰਦ ਕਰ ਦਿਆਂਗੇ। ਹੁਣ ਇਸੇ ਤਰ੍ਹਾਂ ਜਿਹੜਾ ਇਹ ਉਹਨਾਂ ਦਾ ਗੋਇਲ ਉਹ ਜਰਮਨ ਦੇ ਦੌਰੇ ਤੇ ਉੱਥੇ ਕਹਿ ਰਿਹਾ ਇੰਡੀਆ ਡਜ਼ਨਟ ਡੂ ਟ੍ਰੇਡ ਡੀਲਸ ਇਨ ਅ ਹਰੀ ਔਰ ਵਿਦ ਗਨ ਟੂ ਆਵਰ ਹੈਡ। ਗੋਇਲ ਉਹਨੇ ਕਿਹਾ ਕਿ ਵੀ ਆਈ ਡੂ ਨਾਟ ਥਿੰਕ ਇੰਡੀਆ ਹੈਜ਼ ਐਵਰ ਡਿਸਾਈਡਡ ਹੂ ਇਟਸ ਫਰੈਂਡਸ ਵਿਲ ਬੀ ਬੇਸਡ ਔਨ ਐਨੀ ਅਦਰ ਕੰਸੀਡਰੇਸ਼ਨਸ ਅਦਰ ਦੈਨ ਨੈਸ਼ਨਲ ਇੰਟਰਸਟ ਕਿ ਜੀ ਅਸੀਂ ਫੈਸਲੇ ਨਹੀਂ ਕਰਦੇ ਦਬਾਅ ਦੇ ਥੱਲੇ ਜਾਂ ਰੋਬ ਦੇ ਥੱਲੇ ਜਾਂ ਕੋਈ ਸਾਡੇ ਸਿਰ ਦੇ ਉੱਤੇ ਗਨ ਰੱਖ ਕੇ ਸਾਨੂੰ ਕਹਿ ਕੇ ਵੀ ਇਵੇਂ ਕਰ, ਅਸੀਂ ਨਹੀਂ ਕਰਦੇ। ਪਰ ਇਹ ਤੁਸੀਂ ਜਦੋਂ ਦੇਖੋ ਕਿ ਵੀ ਇਹ ਬ੍ਰਾਹਮਣਵਾਦੀਆਂ ਦਾ ਕਹਿਣਾ ਜਿਹੜੀ ਫੋਕ ਵਿਜ਼ਡਮ ਨੇ ਬਣਾਇਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਕਹਿ ਕੀ ਰਹੇ ਨੇ, ਪਰ ਇਹਨਾਂ ਦਾ 2 ਖਬਰਾਂ ਜਿਹੜੀਆਂ
ਇੱਕ ਇਹਨਾਂ ਦੀ ਪੀਟੀਆਈ, ਦੋਨੋਂ ਹੀ ਪੀਟੀਆਈ ਦੀਆਂ ਨੇ। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਕੀਕਤ ਦੇ ਵਿੱਚ ਮੀਕਿਸ਼ ਸਰੈਂਡਰ ਹੁੰਦਾ ਵੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹ ਦਾਅਵੇ ਬੜੇ ਕਰ ਰਿਹਾ ਹੁੰਦਾ ਉਹ 'ਚ ਮੈਂ ਤਾਂ ਨਹੀਂ ਡਰਦਾ, ਮੈਂ ਤਾਂ, ਪਰ ਉਹਨੇ ਆਪਣਾ ਸਭ ਕੁਝ ਸਰੈਂਡਰ ਕੀਤਾ ਹੁੰਦਾ ਹੈ। ਔਰ ਇਹ ਇਹਨਾਂ ਦੀ ਆਪਣੀ ਪੀਟੀਆਈ ਦੀ ਨਿਊਜ਼ ਹੈ। ਇੰਡੀਅਨ ਰਿਫਾਈਨਰਸ ਟੂ ਬਾਏ ਮੋਰ ਕਰੂਡ ਫਰੋਮ ਮਿਡਲ ਈਸਟ US ਟੂ ਰਿਪਲੇਸ ਰਸ਼ੀਅਨ ਆਇਲ। ਔਰ ਇਹ ਹੈ ਕਿ ਉਹਨਾਂ ਨੇ ਕਿਹਾ ਜੀ ਕਿਉਂਕਿ ਹੁਣ ਅਮਰੀਕਾ ਨੇ ਜਿਹੜੀ 3 ਦਿਨ ਪਹਿਲਾਂ ਸਿੱਧੀ ਸੱਟ ਮਾਰੀ, ਪਹਿਲਾਂ ਤਾਂ ਸੀ ਕਿ ਵੀ ਉਹਨਾਂ ਨੂੰ ਕਹਿ ਰਹੇ ਸੀ ਵੀ ਟੈਰਿਫ ਲਾਤਾ ਹੈ, ਮਤ ਖਰੀਦੋ। ਹੁਣ ਜਿਹੜੀਆਂ 2 ਵੱਡੀਆਂ ਮਲਟੀ ਬਿਲੀਅਨ ਦੇ ਬਜਟ ਵਾਲੀਆਂ ਰੂਸੀ ਕੰਪਨੀਆਂ ਨੇ, ਰੋਜ਼ਨੈਫਟ ਤੇ ਲਿਊਕੋਇਲ, ਜਿਨ੍ਹਾਂ ਤੋਂ ਭਾਰਤ ਦੀ ਰਿਲਾਇੰਸ, ਨਿਆਰਾ ਬਾਏ ਕਰਦੇ ਸੀ oil, ਔਰ ਇਹ ਈਵਨ ਬਾਈਡਨ ਨੇ ਵੀ, ਭਾਵੇਂ ਜੰਗ ਬਾਈਡਨ ਨੇ ਹੀ ਸ਼ੁਰੂ ਕਰਵਾਈ ਯੂਕਰੇਨ ਦੀ, ਲੇਕਿਨ ਇਹਨਾਂ ਰੂਸੀ ਕੰਪਨੀਆਂ ਤੇ ਸਿੱਧੀ ਪਾਬੰਦੀ ਨਹੀਂ ਸੀ ਲਾਈ। ਟਰੰਪ ਨੇ ਪੁਤਿਨ ਦੇ ਨਾਲ ਮੀਟਿੰਗ ਕੈਂਸਲ ਕੀਤੀ ਤੇ ਨਾਲ ਹੀ ਜਿਹੜੀ ਹੈ ਉਹ ਇਹਨਾਂ ਦੋਨਾਂ ਕੰਪਨੀਆਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ, ਜਿਹੜੀ ਭਾਰਤ ਨੂੰ ਜਦੋਂ ਸਿੱਧਾ ਹਿੱਟ ਹੋਇਆ। ਤੇ ਹੁਣ ਜਿਹੜਾ ਭਾਰਤ ਨੇ ਇੰਨੇ ਜੋਗੇ ਨਹੀਂ ਨੇ ਕਿ ਜੀ ਅਮਰੀਕਾ ਨੂੰ ਡਿਫਾਈ ਕਰਕੇ ਜੇ ਉਹਨਾਂ ਦੇ ਆਰਥਿਕ ਪਾਬੰਦੀਆਂ ਲਾਈਆਂ ਨੇ ਤਾਂ ਉਹਨਾਂ ਨਾਲ ਡੀਲ ਕਰਨ। ਨਤੀਜੇ ਦੇ ਤੌਰ ਤੇ ਉਹਨਾਂ ਨੇ ਜਿਹੜਾ ਇਹ ਆਲਰੇਡੀ ਫੈਸਲਾ ਕਰਕੇ ਇਹਨਾਂ ਨੂੰ ਅਮਰੀਕਾ ਨੂੰ ਕਨਵੇ ਕਰਤਾ ਹੈ ਕਿ ਜੀ ਅਸੀਂ ਇਹਨੂੰ ਸਮੇਟ ਦਿਆਂਗੇ ਦਸੰਬਰ ਤੱਕ। ਔਰ ਆਲਰੇਡੀ ਜਿਹੜਾ ਇੱਕ ਜ਼ਮਾਨਾ ਸੀ ਵੀ ਅਮਰੀਕਾ ਨੂੰ ਸਾਊਦੀ ਆਇਲ ਦੀ ਲੋੜ ਹੁੰਦਾ, ਅਮਰੀਕਾ ਫਲੋਟ ਕਰ ਰਿਹਾ ਆਇਲ ਦੇ ਉੱਤੇ, ਔਰ ਅਮਰੀਕਾ ਜਿਹੜਾ ਉਹ ਐਕਸਪੋਰਟ ਕਰਦਾ ਆਇਲ। ਔਰ ਇੰਡੀਆ ਜਿਹੜਾ ਉਹ ਹੋਏਗਾ ਕਿ ਪਹਿਲਾਂ ਰੂਸਮ ਸ਼ਰਣਮ ਗੱਛਾਮੀ ਸੀ, ਹੁਣ ਜੀ ਟਰੰਪਮ ਸ਼ਰਮਮ ਗੱਛਾਮੀ, ਉਹ ਉਸ ਵੱਲ ਆ ਰਿਹਾ। ਔਰ ਇਸ ਦੀ ਡੀਟੇਲ ਹੈ ਉਹਨਾਂ ਦੀ ਪੂਰੀ ਪੀਟੀਆਈ ਦੀ ਨਿਊਜ਼ ਦੇ ਥੱਲੇ ਕਿ ਵੀ ਇੰਡੀਆ ਰਿਫਾਈਨਰਸ ਆਰ ਲਾਈਕਲੀ ਟੂ ਰੈਂਪ ਅਪ crude oil purchases from the Middle East, Latin America and US to compensate for reduced imports from Russia following Washington's sanctions on 2 major Russian producer sources and analysts। ਇਹ ਇਨਸਾਈਡ ਸਟੋਰੀ ਹੈ ਕਿ ਇੰਡੀਆ ਨੇ ਆਲਰੇਡੀ ਕਹਿ ਦਿੱਤਾ ਕਿ ਭਾਈ ਅਸੀਂ ਜਿਹੜਾ ਇਹ ਕਰਾਂਗੇ। ਕਾਫੀ ਡਿਟੇਲ 'ਚ ਹੈ, ਮੈਂ ਇਸ ਦੇ ਵਿੱਚ ਨਹੀਂ ਜਾਵਾਂਗਾ। ਔਰ ਹਾਲਾਂਕਿ ਰਿਲਾਇੰਸ ਦਾ 25 ਸਾਲਾ ਜਿਹੜਾ ਕੰਟਰੈਕਟ ਹੈ ਰੋਜ਼ਨੈਫਟ ਦੇ ਨਾਲ ਕਿ ਉਹ 5 ਲੱਖ ਬੈਰਲ ਪਰ ਡੇ ਕਰੂਡ ਆਇਲ ਦੀਆਂ ਬਾਏ ਕਰੇਗਾ। ਔਰ ਹੁਣ ਉਹ ਉਹਨੂੰ ਕਿਵੇਂ ਹੈਂਡਲ ਕਰਨਗੇ ਇਹ ਵੱਖਰੀ ਗੱਲ ਹੈ, ਕਿਉਂਕਿ ਇਹ ਸਾਰੇ ਦੇ ਨਾਲ ਆਲਮੋਸਟ ਜਿਹੜਾ 5% ਆਇਲ ਸਪਲਾਈ ਗਲੋਬਲ ਹੈ ਜੀ, ਉਹ ਇਹਨਾਂ 2 ਕੰਪਨੀਆਂ ਦੀਆਂ। ਇਹੀ ਕਾਰਨ ਹੈ ਵੀ ਅੱਜ ਜਿਹੜੀ ਕਰੂਡ ਆਇਲ ਦੀ ਬੈਰਲ ਹੈ ਉਹਦੀ ਕੀਮਤ ਜਿਹੜੀ ਹੈ ਉਹ $5-6 ਅਪ ਗਈ ਹੈ। ਔਰ ਇਸੇ ਤਰ੍ਹਾਂ ਇੰਡੀਆ ਦੀ ਜਿਹੜੀ ਨਿਆਰਾ ਹੈ ਵਿਚ ਇਜ਼ ਕਰੰਟਲੀ dependent solely on Russian oil after supplies from elsewhere dried up due to sanctions by European Union। ਕਿਉਂਕਿ ਯੂਰਪੀਅਨ ਇਕੱਲਾ ਅਮਰੀਕਾ ਦੀਆਂ ਸੈਂਕਸ਼ਨਸ ਨਹੀਂ, ਯੂਰਪੀਅਨ ਯੂਨੀਅਨ ਦੀਆਂ ਵੀ ਨੇ। ਔਰ ਉਹਨਾਂ ਨੇ ਵੈਲਕਮ ਕੀਤਾ ਵੀ ਰਸ਼ੀਆ ਦੀਆਂ ਇਹਨਾਂ 2 ਕੰਪਨੀਆਂ ਤੇ ਲਾਇਆ। ਔਰ ਇਹ ਜਿਹੜਾ ਇਸ ਦੇ ਥੱਲੇ ਹੁਣ ਇੰਡੀਆ ਦੇ ਕੋਲ ਕੋਈ ਚੋਇਸ ਨਹੀਂ ਅਦਰ ਦੈਨ ਜ਼ਬਾਨੀ ਕਲਾਮੀ ਤੁਸੀਂ ਜੋ ਮਰਜ਼ੀ ਕਹੀ ਜਾਓ। ਈਵਨ ਵਾਈਟ ਹਾਊਸ ਨੇ ਇਸ ਦੇ ਉੱਤੇ ਤਸੱਲੀ ਦਾ ਇਜ਼ਹਾਰ ਕੀਤਾ ਹੈ। ਅੱਜ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਕਿਹਾ, ਉਹ ਵੀ ਇਹਨਾਂ ਦੀ ਪੀਟੀਆਈ ਦੀ ਨਿਊਜ਼ ਹੈ, ਇੰਡੀਆ ਸਕੇਲਿੰਗ ਬੈਕ ਰਸ਼ੀਅਨ ਆਇਲ ਪਰਚੇਜ਼ਸ ਐਟ ਟਰੰਪਸ ਰਿਕੁਐਸਟ ਕਲੇਮਸ ਵਾਈਟ ਹਾਊਸ। ਉਹਨਾਂ ਨੇ ਇਹ ਕਿਹਾ ਕਿ ਵੀ ਵਾਈਟ ਹਾਊਸ ਹੈਜ਼ ਕਲੇਮਡ ਇੰਡੀਆ ਹੈਜ਼ ਬਿਗਨ ਸਕੇਲਿੰਗ ਬੈਕ ਇਟਸ ਆਇਲ ਪਰਚੇਜ਼ਸ ਫਰਮ ਰਸ਼ੀਆ at the request of US President Donald Trump during a press briefing on Thursday। बीते काल White House press secretary Caroline Leavitt said, if you see and read the sanctions on Russia, they are pretty hefty। कि भाई जड़ियाँ सी लाइयाँ वो काफ़ी भारी भरकम sanctions ने और ये दोनों कंपनियां ते असी लाइयाँ ने और असी ये देखा कि we know that India has done the same at the request of President। ਈਵਨ ਉਹਨਾਂ ਦਾ ਦਾਅਵਾ ਕਿ ਸ਼ਾਇਦ ਚਾਈਨਾ ਵੀ ਸਕੇਲ ਬੈਕ ਕਰੇ। ਔਰ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਕਦਮ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ। ਇਹ ਨਹੀਂ ਹੈ ਕਿ ਭਾਈ ਤੁਸੀਂ ਇੱਧਰ ਵੀ ਅੰਬ ਚੂਪੋ ਤੇ ਉੱਧਰ ਵੀ ਆਲੂ ਬੁਖਾਰੇ ਖਾਓ ਔਰ ਨਾਲ ਇਹ ਵੀ ਕਹੋ ਜੀ ਅਸੀਂ ਤਾਂ ਨਿਊਟਰਲ ਹੁੰਦੇ ਆ। ਇਹ ਗੱਲ ਹੁਣ ਚੱਲੇਗੀ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਔਰ ਬ੍ਰੇਕ 'ਚ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੀ
ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।